ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 15 ਅਕਤੂਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿਸ ਤੇ ਅਸੀਂ ਚਾਨਣ ਪਾਉਣਾ ਉਹ ਹੈ ਜਨਾਬ ਹਿੰਦੁਸਤਾਨੀ ਸਹਾਫੀ ਪਾਕਿਸਤਾਨ ਆ ਗਏ ਨੇ ਤੇ ਉਹਨਾਂ ਨੂੰ ਸਾਰਿਆਂ ਨੇ ਜੀ ਆਇਆਂ ਆਖਿਆ, ਪਰ ਬਹੁਤਾ ਜੀ ਆਇਆਂ ਜਿਹੜਾ ਉਹ ਨਵਾਜ਼ ਸ਼ਰੀਫ ਸਾਹਿਬ ਤੇ ਮਰੀਮ ਨਵਾਜ਼ ਸਾਹਿਬਾ ਨੇ ਆਖਿਆ ਤੇ ਘੁੱਟ-ਘੁੱਟ ਜੱਫੀਆਂ ਪਾਈਆਂ ਨੇ ਉਹਨਾਂ ਨੇ ਜਨਾਬ ਬਰਖਾ ਦੱਤ ਸਾਹਿਬਾ ਨੂੰ, ਮਰੀਮ ਨਵਾਜ਼ ਸਾਹਿਬਾ ਨੇ, ਤੇ ਨਵਾਜ਼ ਸ਼ਰੀਫ ਸਾਹਿਬ ਨੇ ਵੀ ਵੈਲਕਮ ਕੀਤਾ, ਸਿੱਧਾ ਹੀ ਉਹਨਾਂ ਦੇ ਘਰ ਚਲੇ ਗਈਆਂ ਨੇ। ਨੁਸਰਤ ਜਵੇਦ ਸਾਹਿਬ ਨੇ ਖਬਰ ਦਿੱਤੀ ਹੈ ਵੀ ਇਹ ਜਿਹੜੇ 30 ਸਹਾਫੀ ਹਿੰਦੁਸਤਾਨ ਤੋਂ SCO ਨੂੰ ਕਵਰ ਕਰਨ ਆਏ ਨੇ, ਇਹਨਾਂ ਦੇ ਸਾਰਿਆਂ ਦੇ ਵੀਜ਼ੇ ਲੱਗ ਗਏ ਸਨ, ਪਰ ਵਿੱਚੋਂ ਬਰਖਾ ਦੱਤ ਸਾਹਿਬਾ ਦਾ ਵੀਜ਼ਾ ਨਹੀਂ ਸੀ ਲੱਗਾ। ਬਰਖਾ ਦੱਤ ਉੱਥੋਂ ਦੀ ਇੱਕ ਮੰਨੀ ਪਰਮੰਨੀ ਜਰਨਲਿਸਟ ਨੇ, ਸੀਨੀਅਰ ਜਰਨਲਿਸਟ ਨੇ, ਔਰ ਉਹਨਾਂ ਦਾ ਜਿਸ ਵੇਲੇ ਵੀਜ਼ਾ ਨਾ ਲੱਗਿਆ ਤੇ ਫਿਰ ਉਹਦੀ ਸਿਫਾਰਿਸ਼ ਜਾਤੀ ਉਮਰੇ ਤੋਂ ਕੀਤੀ ਗਈ ਨਵਾਜ਼ ਸ਼ਰੀਫ ਸਾਹਿਬ ਵੱਲੋਂ ਔਰ ਮਰੀਮ ਨਵਾਜ਼ ਸਾਹਿਬਾ ਵੱਲੋਂ। ਇਹ ਨੁਸਰਤ ਜਵੇਦ ਸਾਹਿਬ ਨੇ ਦੱਸਿਆ। ਬਾਬਾ ਜੀ ਅੱਜ ਕੱਲ੍ਹ ਬੜੀ ਅੰਦਰ ਦੀ ਖਬਰ ਰੱਖਦੇ ਨੇ ਕਿਉਂਕਿ ਅੱਜ ਕੱਲ੍ਹ ਉਹ ਸਟੈਬਲਿਸ਼ਮੈਂਟ ਦੇ ਨਾਲ ਬੜੇ ਹੀ ਅੰਦਰ ਤੱਕ ਥਰੂ ਨੇ ਤੇ ਇਸ ਲਈ ਉਹਨਾਂ ਦੇ ਕੋਲ ਤਕਰੀਬਨ ਸਾਰੀਆਂ ਸਟੈਬਲਿਸ਼ਮੈਂਟ ਦੀਆਂ ਦਿੱਤੀਆਂ ਹੋਈਆਂ ਖਬਰਾਂ ਹੁੰਦੀਆਂ ਨੇ। ਇਸ ਖਬਰ ਦੇ ਹੁਣ ਦੋ ਹਿੱਸੇ ਨੇ। ਇੱਕ ਤੇ ਇਹਦਾ ਹਿੱਸਾ ਇਹ ਹੈ ਵੀ ਅਗਲਿਆਂ ਨੇ ਮਤਲਬ ਕਿ ਇਸਟੈਬਲਿਸ਼ਮੈਂਟ ਨੇ, ਮਿਲਟਰੀ ਇਸਟੈਬਲਿਸ਼ਮੈਂਟ ਨੇ ਬਾਜੀ ਮਰੀਮ ਦੇ ਤੇ ਨਵਾਜ਼ ਸ਼ਰੀਫ ਸਾਹਿਬ ਦੇ ਕਹਿਣ ਦੇ ਉੱਤੇ ਬਰਖਾ ਦੱਤ ਸਾਹਿਬਾ ਨੂੰ ਵੀਜ਼ਾ ਤੇ ਦੇ ਛੱਡਿਆ, ਪਰ ਨਾਲ ਨੁਸਰਤ ਜਵੇਦ ਸਾਹਿਬ ਨੂੰ ਇਹ ਖਬਰ ਵੀ ਦੇ ਦਿੱਤੀ ਕਿ ਮਾਰਕੀਟ 'ਚ ਫੈਲਾ ਦਿਓ ਵੀ ਇਹ ਜਿਹੜੀਆਂ ਬਾਜੀ ਮਰੀਮ ਤੇ ਬਰਖਾ ਦੱਤ ਸਾਹਿਬਾ ਜੱਫੀਆਂ ਤੇ ਪੱਪੀਆਂ ਲੈ ਰਹੀਆਂ ਨੇ, ਇਹ ਅਸਲ ਦੇ ਵਿੱਚ ਇਹਨਾਂ ਦੀ ਆਪਣੀ ਖੁਆਇਸ਼ ਤੇ ਨੇ, ਅਸੀਂ ਨਹੀਂ ਇਹਨਾਂ ਨੂੰ ਆਉਣ ਦਿੱਤਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੀ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਹੈ ਉਹਨੂੰ ਬੜਾ ਸੋਹਣਾ ਚੰਗਾ ਤੇ ਸੁਨੱਖਾ ਵੱਲ ਆਉਂਦਾ ਹੈ ਦੂਜੇ ਨੂੰ ਗੰਦਾ ਕਰਨ ਦਾ ਕੰਮ, ਭਾਵੇਂ ਆਪ ਪਾਈ ਜਾਣ ਪਰ ਉਹਨੂੰ ਪਾ ਕਿਸੇ ਹੋਰ ਦੇ ਉੱਤੇ ਦੇਣਾ। ਉਹੀ ਕੰਮ ਉਹਨਾਂ ਨੇ ਪਿਓ ਧੀ ਨਾਲ ਕੀਤਾ। ਬਹਰਹਾਲ ਬਰਖਾ ਦੱਤ ਸਾਹਿਬਾ ਆਪਣੀਆਂ ਤੇ ਸਿੱਧੀਆਂ ਆਪਣੀਆਂ ਜਾਤੀ ਉਮਰੇ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਬਗੈਰ ਵੀਜ਼ੇ ਤੋਂ, ਹਾਂਜੀ ਜਿਵੇਂ ਬਗੈਰ ਵੀਜ਼ੇ ਤੋਂ ਉਹ ਬਨਾਰਸੀ ਪੱਗਾਂ, ਬਸੰਤੀ ਪੱਗਾਂ ਲੈ ਕੇ ਤੇ ਪਾ ਕੇ ਤੇ ਸਾੜੀਆਂ ਲੈ ਕੇ ਤੇ ਅੰਬਾਂ ਦੀਆਂ ਪੇਟੀਆਂ ਲੈ ਕੇ ਉਹ ਉਤਰੇ ਸਨ ਜਨਾਬ ਨਰਿੰਦਰਾ ਮੋਦੀ ਸਾਹਿਬ ਲਾਹੌਰ। ਅਫਗਾਨਿਸਤਾਨ ਤੋਂ ਵਾਪਸ ਹਿੰਦੁਸਤਾਨ ਜਾ ਰਹੇ ਸਨ ਤੇ ਅਚਾਨਕ ਉਹਨਾਂ ਨੇ ਆਪਣੇ ਲੰਗੋਟੀਏ ਯਾਰ ਨਵਾਜ਼ ਸ਼ਰੀਫ ਸਾਹਿਬ ਨੂੰ ਫੋਨ ਕੀਤਾ ਵੀ ਸੱਜਣ ਕੀ ਹੋ ਰਿਹਾ। ਉਹਨਾਂ ਕਿਹਾ ਜੀ ਸਾਡੇ ਘਰ ਵਿਆਹ, ਤੁਸੀਂ ਆਏ ਹੀ ਕੋਈ ਨਹੀਂ। ਹਾਲਾਂ ਬਾਜ਼ਾਬਤਾ ਤੌਰ ਤੇ ਮੇਰਾ ਖਿਆਲ ਉਹਨਾਂ ਨੂੰ ਇਸ ਵਿਆਹ ਤੇ ਉਹਨਾਂ ਸੱਦਿਆ ਕੋਈ ਨਹੀਂ ਸੀ। ਮੋਦੀ ਸਾਹਿਬ ਅਚਾਨਕ ਆਖਿਆ ਵੀ ਮੈਂ ਵੀ ਇਸ ਵਿਆਹ ਤੇ ਆਉਣਾ, ਮੈਨੂੰ ਤੁਸੀਂ ਸੱਦਿਆ ਹੀ ਨਹੀਂ। ਤੇ ਜਿਸ ਵੇਲੇ ਉਹਨਾਂ ਨੇ ਆਖਿਆ ਵੀ ਆ ਜਾਓ, ਅੱਗੋਂ ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਵੀ ਜੰਮ ਆਓ, ਤੁਹਾਡਾ ਆਪਣਾ ਘਰ ਹੈ। ਇਹ ਹੁਣ ਮੈਨੂੰ ਅੰਦਰ ਦੀ ਖਬਰ ਤਾਂ ਨਹੀਂ ਸੀ ਪਤਾ, ਪਰ ਮੈਨੂੰ ਲੰਬੜਦਾਰ ਸਾਹਿਬ ਨੇ ਦੱਸਿਆ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਤੇ ਲੰਬੜਦਾਰ ਸਾਹਿਬ ਨੇ ਅੰਦਰ ਦੀ ਖਬਰ ਦਿੱਤੀ। ਉਹਨਾਂ ਆਖਿਆ ਵੀ ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੂੰ ਆਖ ਦਿੱਤਾ ਨਾ ਵੀ ਆ ਜਾਓ, ਨਵਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਸਨ ਤੇ ਉਹਨਾਂ ਨੇ ਹਿੰਦੁਸਤਾਨੀ ਵਜ਼ੀਰ ਆਜ਼ਮ ਨੂੰ ਆਖ ਦਿੱਤਾ ਵੀ ਆ ਜਾਓ ਜਨਾਬ, ਤੁਹਾਡਾ ਆਪਣਾ ਘਰ ਹੈ, ਖੁੱਲ੍ਹੇ ਨੇ ਬੂਹੇ, ਜਦੋਂ ਮਰਜ਼ੀ ਆਓ। ਤੇ ਉਸ ਵੇਲੇ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਪਤਾ ਲੱਗਾ ਕਿ ਨਵਾਜ਼ ਸ਼ਰੀਫ ਸਾਹਿਬ ਨੇ ਤੇ ਫੈਸਲਾ ਵੀ ਕਰ ਦਿੱਤਾ ਹੈ ਤੇ ਐਵੀਏਸ਼ਨ ਨੂੰ ਤੇ ਵਜ਼ੀਰੇ ਦਾਖਲਾ ਨੂੰ ਤੇ ਸੈਕਟਰੀ ਦਾਖਲਾ ਨੂੰ ਸਾਰਿਆਂ ਨੂੰ ਮਿਲਟਰੀ ਸੈਕਟਰੀ ਦੇ ਥਰੂ ਇਹ ਪੈਗਾਮ ਦੇ ਦਿੱਤਾ ਹੈ ਕਿ ਬਈ ਖੋਲ੍ਹ ਦਿਓ ਏਅਰਪੋਰਟ। ਤੇ ਬਿਲਕੁਲ ਪ੍ਰੋਟੋਕੋਲ ਦੀਆਂ ਗੱਡੀਆਂ ਜਿਹੜੀਆਂ ਏਅਰਪੋਰਟ ਘੱਲ ਦਿੱਤੀਆਂ ਕਿ ਮੋਦੀ ਸਾਹਿਬ ਸਿੱਧੇ ਹੀ ਆ ਰਹੇ ਨੇ ਤੇ ਇੱਕ ਨਾ ਇੱਕ ਵੱਜੇਗੀ ਇੱਥੇ ਸਿੱਧੀ, ਤੇ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਤੇ ਪੈ ਗਈਆਂ ਤੜਥੱਲੀਆਂ। ਲੰਬੜਦਾਰ ਸਾਹਿਬ ਮੈਨੂੰ ਨਾ ਦੱਸਿਆ ਕਿ ਉਸ ਵੇਲੇ ਸ਼ਾਇਦ ਮਿਲਟਰੀ ਇਸਟੈਬਲਿਸ਼ਮੈਂਟ ਨੇ ਇੱਕ ਐਡਵਾਈਜ਼ਰ ਸਾਹਿਬ ਲਾਏ ਹੋਏ ਸਨ, ਇੱਕ ਕੰਸਲਟੈਂਟ ਲਾਏ ਸਨ, ਐਡਵਾਈਜ਼ਰ ਲਾਏ ਸਨ, ਕੌਮੀ ਸਲਾਮਤੀ ਦੇ ਮਸ਼ੀਰ ਕਹਿ ਲਓ, ਇੱਕ ਆਮ ਅਹੁਦੇ ਤੇ, ਸ਼ਾਇਦ ਉਹਨਾਂ ਦਾ ਨਾਂ ਜੰਜੂਆ ਸਾਹਿਬ ਸੀ ਸ਼ਾਇਦ। ਉਹਨਾਂ ਨੂੰ ਉਹਨਾਂ ਫੌਰੀ ਤੌਰ ਤੇ ਜਹਾਜ਼ ਦੇ ਉੱਤੇ ਲਾਹੌਰ ਘੱਲਿਆ ਤੇ ਲਾਹੌਰ ਉਹਨਾਂ ਨੇ ਜ਼ਾਹਿਰ ਹੈ ਲੈਂਡ ਕੀਤਾ, ਜਿਹੜਾ ਸਟ੍ਰਿਪ ਹੈਗੀ ਏਅਰਫੋਰਸ ਦੀ ਉਸ ਪਾਸੇ ਉਹਨਾਂ ਲੈਂਡ ਕੀਤਾ ਤੇ ਉਹ ਉੱਥੇ ਆ ਕੇ ਖਲੋ ਗਏ। ਉਹਨਾਂ ਰਾਬਤਾ ਕੀਤਾ ਮਿਲਟਰੀ ਸੈਕਟਰੀ ਨਾਲ। ਇਹ ਸਾਨੂੰ ਲੰਬੜਦਾਰ ਸਾਹਿਬ ਦੱਸਿਆ। ਸਾਡੇ ਤੇ ਅੰਦਰ ਜ਼ਾਹਿਰ ਹੈ ਤੁਹਾਨੂੰ ਪਤਾ ਜ਼ਰਾਏ ਨਹੀਂ ਹੈਗੇ, ਲੰਬੜਦਾਰ ਸਾਹਿਬ ਹਰ ਗੱਲ ਅੰਦਰ ਤੱਕ ਜਾਣਦੇ ਨੇ ਜੋ ਸਾਨੂੰ ਅੰਦਰੋਂ ਦੱਸਦੇ ਨੇ। ਲੰਬੜਦਾਰ ਸਾਹਿਬ ਮੈਨੂੰ ਦੱਸਿਆ ਵੀ ਉਹਨਾਂ ਬੜੀ ਟਿੱਲ ਮਾਰੀ ਉੱਤੋਂ ਮਿਲਟਰੀ ਇਸਟੈਬਲਿਸ਼ਮੈਂਟ ਨੇ ਵੀ, ਉਸ ਵੇਲੇ ਦੀ ਗੱਲ ਕਰਨ ਡੇ, ਇਸ ਵੇਲੇ ਦੀ ਨਹੀਂ, ਇਹ ਪੁਰਾਣੀ ਗੱਲ ਹੈ। ਤੇ ਉਹਨਾਂ ਬੜੀ ਟਿੱਲ ਮਾਰੀ ਕਿ ਜਨਾਬ ਸਾਨੂੰ ਵੀ ਸੱਦ ਲਓ, ਮਤਲਬ ਕਿ ਜੰਜੂਆ ਸਾਹਿਬ ਵੀ ਆ ਜਾਣ ਤੇ ਉਹ ਵੀ ਫਿਰ ਗੱਲਬਾਤ ਸੁਣ ਲੈਣਗੇ, ਉਹ ਕਮ ਸੇ ਕਮ ਇਹ ਅੱਖਾਂ ਦੇ ਨਾਲ ਵੇਖ ਹੀ ਲੈਣ, ਅੱਖਾਂ ਹੀ ਠਾਰ ਲੈਣ ਆਪਣੀਆਂ ਵੀ ਨਵਾਜ਼ ਸ਼ਰੀਫ ਸਾਹਿਬ ਕਿਵੇਂ ਇੱਕ ਦੂਜੇ ਦੇ ਕੰਨ ਦੇ ਲਾਗੇ ਗੱਲ ਦੇ ਉੱਤੇ ਪੱਪੀਆਂ ਕਰਦੇ ਨੇ ਮੋਦੀ ਸਾਹਿਬ ਨੂੰ, ਤੇ ਕਿਵੇਂ ਇੱਕ ਦੂਜੇ ਨਾਲ ਪੱਗਾਂ ਵਟਾਉਂਦੇ ਨੇ, ਤੇ ਕਿਵੇਂ ਅੰਬਾਂ ਦੀਆਂ ਪੇਟੀਆਂ ਤੇ ਕਿਵੇਂ ਜਿਹੜੀਆਂ ਸਾੜੀਆਂ ਸ਼ਾੜੀਆਂ ਤੇ ਇੱਧਰ ਉੱਧਰ ਸਾਰਾ ਕੁਝ ਜਿਹੜਾ ਉਹ ट्रांसफ़र ਹੁੰਦਾ है। नरेंद्र मोदी ने शुक्रवार को अपने पाकिस्तान दौरे के वक्त नवाज शरीफ को तोहफे में गुलाबी रंग की ये पगड़ी दी थी।
ਤੇ ਜੰਜੂਆ ਸਾਹਿਬ ਜਿਹੜੇ ਨੇ ਉਹ ਜਨਾਬ, ਅਗਰ ਮੈਂ ਨਾਂ ਗਲਤ ਲੈ ਰਿਹਾ, ਲੰਬੜਦਾਰ ਸਾਹਿਬ ਮੈਨੂੰ ਦੱਸਿਆ ਸੀ, ਹੋ ਸਕਦਾ ਮੈਨੂੰ ਭੁੱਲ ਗਿਆ ਹੋਵੇ ਤੇ ਮੇਰੀ ਮਾਜ਼ਰਤ, ਲੇਕਿਨ ਉਹ ਸਾਰਿਆਂ ਨੂੰ ਪਤਾ ਉਸ ਵੇਲੇ ਕੌਮੀ ਸਲਾਮਤੀ ਦੇ ਮਸ਼ੀਰ ਜਾਂ ਐਡਵਾਈਜ਼ਰ ਜਿਹੜੇ ਸਨ ਜਾਂ ਅਹਿਮ ਬੰਦੇ ਮਿਲਟਰੀ ਵਾਲੇ ਪਾਸਿਓਂ ਕੌਣ ਲੱਗੇ ਸਨ, ਇਸ ਲਈ ਤੁਸੀਂ ਮੈਨੂੰ ਆਪਣੇ ਕਮੈਂਟਸ 'ਚ ਕਰੈਕਟ ਕਰ ਦੇਣਾ ਅਗਰ ਮੈਂ ਨਾਂ ਗਲਤ ਲੈ ਰਿਹਾ ਹੋਵਾਂ। ਉਹਨਾਂ ਨੇ ਜਨਾਬ ਜੰਜੂਆ ਸਾਹਿਬ ਨੂੰ ਜਿਹੜਾ ਨਾ ਏਅਰਪੋਰਟ 'ਤੇ ਹੀ ਖਿਲਾਰੀ ਰੱਖਿਆ। ਉਹ ਆਪਣੇ ਨਿੱਕੇ ਜਿਹੇ ਜਹਾਜ਼ 'ਚ ਨਿੱਕੀ ਜੀ ਹਾਂ ਦਾ ਇੰਤਜ਼ਾਰ ਕਰਦੇ ਰਹੇ। ਨਵਾਜ਼ ਸ਼ਰੀਫ ਸਾਹਿਬ ਨੇ ਨਿੱਕੀ ਜੀ ਹਾਂ ਨਾ ਕੀਤੀ, ਜੰਜੂਆ ਸਾਹਿਬ ਉੱਥੇ ਹੀ ਬੈਠੇ ਰਹੇ। ਮੋਦੀ ਸਾਹਿਬ ਦਾ ਜਹਾਜ਼ ਲੱਥਿਆ ਤੇ ਅੱਗੋਂ ਪ੍ਰੋਟੋਕੋਲ ਤੇ ਹੂਟਰ ਤੇ ਸਾਇਰਨ ਤੇ ਟਾਂਟਾਂ ਸਿੱਧਾ ਜਾਤੀ ਉਮਰੇ ਵੱਜੇ ਹੋ ਜਾ ਕੇ, ਤੇ ਉੱਥੇ ਉਹਨਾਂ ਜਾ ਜਨਾਬ ਪਈਆਂ ਪੱਗਾਂ ਵਟਾਈਆਂ, ਜੱਫੀਆਂ ਪਾਈਆਂ, ਉਹਨਾਂ ਸਾੜੀਆਂ ਜਿਹੜੀਆਂ ਪਹਿਲਾਂ ਹੀ ਉਹਨਾਂ ਰੱਖੀਆਂ ਸਨ, ਇਹਦਾ ਮਤਲਬ ਉਹਨਾਂ ਦਾ ਪਹਿਲਾਂ ਦਾ ਹੀ ਪਲਾਨ ਸੀ। ਉਹਨਾਂ ਉਹ ਜਨਾਬ ਨਵਾਜ਼ ਸ਼ਰੀਫ ਸਾਹਿਬ ਨੂੰ ਪੇਸ਼ ਕੀਤੀਆਂ, ਦੂਸਰੇ ਪਾਸਿਓਂ ਅੰਬਾਂ ਦੀਆਂ ਪੇਟੀਆਂ ਦਿੱਤੀਆਂ ਗਈਆਂ ਔਰ ਉਸ ਤੋਂ ਬਾਅਦ ਪਾਕਿਸਤਾਨ ਪੂਰੇ ਦੇ ਵਿੱਚ ਕੜਤਲਾਂ ਖੜਕਾ ਦਿੱਤੀਆਂ ਕਿ ਵੇਖੋ ਨਵਾਜ਼ ਸ਼ਰੀਫ ਸਾਊਥ ਏਸ਼ੀਆ ਦਾ ਔਰ ਦੁਨੀਆ ਦਾ ਕਿੱਡਾ ਵੱਡਾ ਲੀਡਰ ਹੈ, ਵੀ ਇਹਦੇ ਕੋਲ ਤਾਂ ਲੋਕੀ ਐਵੇਂ ਤੁਰੇ ਜਾਂਦੇ ਮਿਲਣ ਆ ਜਾਂਦੇ ਨੇ। ਨਵਾਜ਼ ਸ਼ਰੀਫ ਸਾਹਿਬ ਦੀ ਪਾਵਰ ਵੇਖੋ ਕਿ ਮੋਦੀ ਉੱਤੋਂ ਦੀ ਲੰਘਣ ਡਿਆ ਸੀ ਤੇ ਉਹਨੂੰ ਸੱਦ ਲਿਆ ਤੇ ਮੁਲਾਕਾਤ ਕਰ ਲਈ। ਮਤਲਬ ਕਿ ਇਹਦੀ ਭਰਪੂਰ ਕਿਸਮ ਦੀ ਨਵਾਜ਼ ਸ਼ਰੀਫ ਸਾਹਿਬ ਨੇ ਮਾਈਲੇਜ ਲਈ ਔਰ ਜਿੰਨੇ ਲਿਫਾਫੇ ਸਹਾਫੀ ਸੇ ਉਹ ਪੁੱਠੇ ਹੋ ਕੇ ਨੱਚਦੇ ਰਹੇ, ਤੜਫਦੇ ਰਹੇ ਕਿ ਜਨਾਬ ਇਹ ਬੜੀ ਵੱਡੀ ਡਿਪਲੋਮੈਟਿਕ ਸਕਸੈਸ ਹੈ ਤੇ ਵੇਖੋ ਕਿੱਡੀ ਇੱਜ਼ਤ 'ਚ ਇਜ਼ਾਫਾ ਹੋਇਆ। ਲੰਬੜਦਾਰ ਸਾਹਿਬ ਸਾਨੂੰ ਉਦੋਂ ਹੀ ਦੱਸਿਆ ਸੀ ਕਿ ਜਨਾਬ ਇਹ ਗਲਤ ਗੱਲ ਹੋਈ, ਪਰ ਹੁਣ ਉਹਨਾਂ ਮੈਨੂੰ ਫੋਨ ਕਰਕੇ ਆਖਿਆ ਵੀ ਗਿੱਲ ਸਾਹਿਬ ਇਹਦੇ ਉੱਤੇ ਵੀਲਾਗ ਕਰੋ, ਇਹ ਵੇਲਾ ਹੈ ਤੇ ਵੀਲਾਗ ਕਰਨ ਦਾ। ਕਿਉਂਕਿ ਬਰਖਾ ਦੱਤ ਸਾਹਿਬਾਂ ਨੂੰ ਮਿਲ ਕੇ ਜਿਹੜੀ ਮੁਲਾਕਾਤ ਹੋਈ ਉਹਦੇ 'ਚ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਸਾਡੇ ਪਾਕਿਸਤਾਨ ਦੀਆਂ ਬੜੀਆਂ ਸਾਰੀਆਂ ਗਲਤੀਆਂ ਨੇ ਜਿਨ੍ਹਾਂ ਤੇ ਅਸੀਂ ਸ਼ਰਮਿੰਦਾ ਹੈ ਤੇ ਅਸੀਂ ਜਨਾਬ ਮੋਦੀ ਸਾਹਿਬ ਨੂੰ ਜਲਦ ਮਿਲਣਾ ਚਾਹੁੰਦੇ ਔਰ ਉਮੀਦ ਕਰਦੇ ਹਾਂ ਕਿ ਮੋਦੀ ਸਾਹਿਬ ਜਲਦ ਮੇਰੇ ਨਾਲ ਮੁਲਾਕਾਤ ਕਰਨਗੇ। ਮਤਲਬ ਕਿ ਉਹਨਾਂ ਬਰਖਾ ਦੱਤ ਸਾਹਿਬਾਂ ਦੇ ਥਰੂ ਓਪਨ ਜਿਹੜਾ ਹੈ ਨਾ ਜੀ ਖੁੱਲ੍ਹਾ ਪ੍ਰੇਮ ਪੱਤਰ ਲਿਖਿਆ। ਉਹਨਾਂ ਨੇ ਬਿਨਾਂ ਸਰਨਾਮੇ ਤੋਂ ਵੀ, ਬਿਨਾਂ ਬਦਰੰਗੀ ਚਿੱਠੀ ਪਾਤੀ, ਉਹਨਾਂ ਨੇ ਬਗੈਰ ਸਰਨਾਮੇ ਤੋਂ ਹੀ ਉਹਨਾਂ ਨੇ ਪਾਤੀ। ਉਹਨਾਂ ਕਿਹਾ ਜੀ ਅਪੜੇਗੀ ਨਾ ਮੋਦੀ ਸਾਹਿਬ ਤੱਕ। ਉਹਨਾਂ ਕਿਹਾ ਜੀ ਮੈਨੂੰ ਇੱਕ ਵਾਰੀ ਮਿਲ ਲਓ, ਸਾਡੇ ਕੋਲ ਮਾਜ਼ੀ 'ਚ ਬੜੀਆਂ ਗਲਤੀਆਂ ਹੋਈਆਂ ਨੇ ਤੇ ਸਾਨੂੰ ਦਿਓ ਮਾਫੀ। ਬਸ ਫਰਕ ਇੰਨਾ ਵੀ ਉਸ ਵੇਲੇ ਜੰਜੂਏ ਹੋਣੀ ਜਿਹੜੇ ਸਨ ਉਹ ਕਿਸੇ ਹੋਰ ਪਾਸੇ ਸਨ, ਇਸ ਵੇਲੇ ਜੰਜੂਏ ਹੋਣੀ ਵੀ ਬਾਜਮਾਤ ਨਾਲ ਹੀ ਖਲੋਤੇ ਨੇ ਨਵਾਜ਼ ਸ਼ਰੀਫ ਸਾਹਿਬ ਦੇ ਔਰ ਉਹ ਵੀ ਆਖਣ ਡਏ ਨੇ ਵੀ ਸਾਡੇ ਕੋਲ ਗਲਤੀਆਂ ਹੋਈਆਂ ਸੀ, ਆ ਜਾਓ ਇੱਕ ਮਿੱਕ ਹੋ ਜਾਈਏ, ਰਲ ਮਿਲ ਜਾਈਏ। ਹੁਣ ਫਿਰ ਤੁਸੀਂ ਦੰਦ ਕੱਢਣ ਲੱਗ ਪਏ ਹੋ। ਮੈਂ ਨੰਬਰਦਾਰ ਸਾਹਿਬ ਨੂੰ ਦੱਸਣਾ ਵੀ ਇੱਕ ਹੈ ਮੁੰਡੇ ਦੰਦ ਬੜਾ ਕੱਢਦੇ ਨੇ। ਜਦੋਂ ਮੈਂ ਇੱਕ ਮਿੱਕ ਦੀ ਗੱਲ ਕਰਦਾ ਉਸ ਦਿਨ ਮੈਂ ਅਲੀ ਅਮੀਨ ਗੰਡਾਪੁਰ ਸਾਹਿਬ ਔਰ ਬਾਜੀ ਗਰੀਦਾ ਫਰੂਕੀ ਦੇ ਬਾਰੇ ਗੱਲ ਕੀਤੀ ਤੇ ਉਸ ਦਿਨ ਵੀ ਤੁਸੀਂ ਸਾਰਿਆਂ ਦਾ ਮੇਰਾ ਮਤਲਬ ਹੈ ਦੰਦ ਕੱਢੇ ਨੇ। ਤੇ ਉਹ ਬਾਜੀ ਜਿਹੜੀ ਹੈ ਉਹਦਾ ਪਹਿਲਾਂ ਹੀ ਝਾਕਾ ਖੁੱਲਿਆ, ਹੁਣ ਫਿਰ ਤੁਹਾਡੇ ਦੰਦ ਨਹੀਂ। ਉਹ ਬਾਈ ਝਾਕਾ ਖੁੱਲਿਆ ਲੜਾਈ ਝਗੜਾ ਕਰਨ ਦਾ। ਤੁਸੀਂ ਪਤਾ ਨਹੀਂ ਗੱਲਾਂ ਕਿੱਧਰ ਦੀਆਂ ਕਿੱਧਰ ਲੈ ਜਾਂਦੇ ਹੋ। ਬਹਰਹਾਲ ਮੈਂ ਵਾਪਸ ਆਉਣਾ, ਇੱਕ ਤਾਂ ਤੁਸੀਂ ਮੈਨੂੰ ਟੌਪਿਕ ਤੋਂ ਦੂਰ ਲੈ ਜਾਂਦੇ ਹੋ, ਇਹ ਤੁਸੀਂ ਸ਼ੈਤਾਨ ਬੜੇ ਹੋ ਸਾਰੇ। ਮੈਂ ਵਾਪਸ ਟੌਪਿਕ 'ਤੇ ਆਉਣਾ, ਉਹਨੂੰ ਕਵਰ ਵੀ ਕਰਨਾ ਕਿਉਂਕਿ 7-8 ਮਿੰਟ ਹੋ ਗਏ ਨੇ, ਕੰਮ ਵੀ ਮੁਕਾਉਣਾ। ਉਹ ਜਨਾਬ ਜੰਜੂਏ ਹੋਣੀ ਉੱਥੇ ਰਹਿ ਗਏ ਤੇ ਮੋਦੀ ਸਾਹਿਬ ਜਿਹੜੇ ਉਹਨਾਂ ਨੇ ਇੱਕ ਮਿੱਕ ਹੋ ਕੇ ਤੇ ਉਹ ਸਾਰੀਆਂ ਗੱਲਾਂ ਕਰਕੇ ਉੱਥੋਂ ਵਾਪਸ ਨਿਕਲ ਗਏ। ਹੁਣ ਇਹ ਜ਼ਰਾ ਤੁਸੀਂ ਵੀਡੀਓ ਕਲਿੱਪ ਸੁਣੋ। ਮੋਦੀ ਸਾਹਿਬ ਨੇ ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਵਰਗੇ ਇਹੋ ਜਿਹੇ ਫੂਤ ਮਾਰਦੇ ਨਾ ਬੰਦੇ, ਮੇਰਾ ਤਾਂ ਆਪਣੀ ਬਿਸਤੀ ਕਰਾ ਕੇ ਵੀ ਫੂਤ ਮਾਰਦੇ ਨੇ ਵੀ ਜਨਾਬ ਅਸੀਂ ਕੰਮ ਬੜਾ ਚੁੱਕਿਆ, ਉਹਨਾਂ ਫਿਰ ਨਵਾਜ਼ ਸ਼ਰੀਫ ਸਾਹਿਬ ਦੀ ਫੂਤ ਵੀ ਤੇ ਫੂਕ ਵੀ ਕਿਵੇਂ ਕੱਢੀ, ਇਹਨਾਂ ਦਾ ਟਾਇਰ ਤੇ ਟਿਊਬ ਕਿਵੇਂ ਪੈਂਚਰ ਕੀਤਾ ਉਹਨਾਂ ਨੇ, ਉਹ ਜ਼ਰਾ ਸੁਣੋ। अब एक नई सलाह आपको दी गई है कि भाई पाकिस्तान से जरा डर के रहो, उसके पास न्यूक्लियर बम है। ऐसा है वो ताकत, वो मैं खुद लाहौर जाकर के चेक करके आया और बिना कोई सिक्योरिटी चेक में सीधा चला गया और वहां पर एक रिपोर्टर रिपोर्ट कर रहा था, अल्लाह तौबा, हाय अल्लाह तौबा, ये बिना वीजा कैसे आ गए। ये चर्चा थी टीवी पे, ये बिना वीजा कैसे आ गए। अरे वो तो मेरा देश था यार किसी जमाने में। पहले मोदी जी हम लोग परेशान रहते थे पाकिस्तान से, यहाँ आए मार के चले गए, यहाँ आए मार के चले गए, फिर संयुक्त स्ट्राइक हुआ, एयर स्ट्राइक हुआ, वो पिछले टर्म की बात थी। इस टर्म में पाकिस्तान के लोग बड़ी लंबी लिस्ट दे रहे हैं, अननोन आदमी आके मार जाता है। मुद्दा वो नहीं है। पाकिस्तान के लोग परेशान हैं, मैं जानता हूं। उनकी परेशानी का कारण भी मैं हूं, ये भी मैं जानता हूं। ਸੁਣ ਲਿਆ ਜੇ, ਮੋਦੀ ਸਾਹਿਬ ਨੇ ਹਿੰਦੁਸਤਾਨ 'ਚ ਦੱਸਿਆ ਕਿ ਭਾਈ ਇਹ ਮੈਂ ਸੀ ਜਿਹੜਾ ਬਿਨਾਂ ਵੀਜ਼ੇ ਗਿਆ ਆਪਣੀ ਮਰਜ਼ੀ ਦੇ ਨਾਲ। ਉਹਨਾਂ ਕਿਹਾ ਮੇਰਾ ਹੀ ਮੁਲਕ ਸੀ, ਮੈਨੂੰ ਉੱਥੇ ਵੀਜ਼ੇ ਦੀ ਕਾਹਦੀ ਲੋੜ ਹੈ। ਇਹ ਹੁਣ ਮੈਂ ਤੇ ਬਹੁਤਾ ਤਬਸਰਾ ਨਹੀਂ ਕਰਦਾ, ਇੰਨੇ ਕੀ ਲਿੱਤਰ ਸਾਨੂੰ ਕਾਫੀ ਸਨ ਜਿਹੜੇ ਉਹਨਾਂ ਮਾਰ ਦਿੱਤੇ ਸਨ। ਤੇ ਬਹਰਹਾਲ ਹੁਣ ਇਸ ਵਾਰੀ ਦੁਬਾਰਾ ਨਵਾਜ਼ ਸ਼ਰੀਫ ਸਾਹਿਬ ਨੇ ਇਸ ਖੁਆਇਸ਼ ਦਾ ਇਜ਼ਹਾਰ ਕੀਤਾ ਹੈ ਕਿ ਜੀ ਮੈਂ ਉਸ ਪਾਸੇ ਆਉਣਾ ਚਾਹੁੰਦਾ ਜਾਂ ਉਹਨਾਂ ਨੂੰ ਘੱਲੋ, ਮੈਂ ਮਿਲਣਾ ਚਾਹੁੰਦਾ, ਸਾਡੇ ਕੋਲ ਮਾਜ਼ੀ 'ਚ ਗਲਤੀ ਹੋਈ ਹੈ ਤੇ ਕਿਸੇ ਤਰੀਕੇ ਨਾਲ ਇੱਕ ਮਿੱਕ ਹੋ ਜਾਈਏ। ਚਲੋ ਜੀ ਅੱਗੇ ਤੁਰਦੇ ਹਾਂ। ਬਹਰਹਾਲ ਕਸ਼ਮੀਰ 'ਤੇ ਕੋਈ ਗੱਲ ਨਹੀਂ ਹੋਈ ਤੇ ਨਾ ਕਸ਼ਮੀਰ ਦਾ ਜ਼ਿਕਰ ਹੋਇਆ ਤੇ ਨਾ ਹੀ ਹੋਣਾ।
ਤੇ ਬਹਰਹਾਲ ਅਸੀਂ ਇਹ ਵੀ ਤੁਸੀਂ ਨਾਲ ਚੇਤੇ ਕਰੋ ਕਿ ਥੋੜ੍ਹਾ ਚਿਰ ਪਹਿਲਾਂ ਜਦੋਂ ਰਊਫ ਹਸਨ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਫੋਨ ਦੇ ਵਿੱਚੋਂ ਹਿੰਦੁਸਤਾਨੀ ਕਿਸੇ ਸਹਾਫੀ ਦੇ ਨਾਲ ਜਿਹੜੀ ਮੇਰੇ ਖਿਆਲ ਕਰਨ ਥਾਪਰ ਸਾਹਿਬ ਦੇ ਨਾਲ ਕਮਿਊਨੀਕੇਸ਼ਨ ਉਹਦੇ ਵਿੱਚੋਂ ਜਿਹੜੀ ਰੈਗੂਲਰ ਕਮਿਊਨੀਕੇਸ਼ਨ ਹੁੰਦੀ ਹੈ ਉਹ ਨਿਕਲੀ ਸੀ ਤੇ ਉਹਨਾਂ ਨੇ ਜਨਾਬੇ ਵਾਲਾ ਉਸ ਵੇਲੇ ਬੜਾ ਹੀ ਇਤਰਾਜ਼ ਕੀਤਾ ਸੀ ਕਿ ਜੀ ਇਹ ਤਾਂ ਮੁਲਕ ਦੁਸ਼ਮਣ ਹੈ। ਮੌਜੂਦਾ ਰਜੀਮ ਨੇ ਆਖਿਆ ਕਿ ਵੇਖੋ ਰਊਫ ਹਸਨ ਦੇ ਹਿੰਦੁਸਤਾਨ ਦੇ ਵਿੱਚ ਰਾਬਤੇ ਨੇ, ਇਹ ਤਾਂ ਮੁਲਕ ਦੁਸ਼ਮਣੀ ਹੈ। ਹੁਣ ਜ਼ਰਾ ਸਾਨੂੰ ਦੱਸ ਦੇਣਾ ਵੀ ਇਹ ਜਿਹੜੇ 30 ਸਹਾਫੀ ਆਏ ਨੇ ਇਹ ਹਲਾਲ ਵਾਲੀ ਮੁਲਕ ਦੁਸ਼ਮਣੀ ਹੈ, ਇਹ ਕਿਤੇ ਹਰਾਮ ਮੁਲਕ ਦੁਸ਼ਮਣੀ ਤਾਂ ਨਹੀਂ ਹੈ। ਬਹਰਹਾਲ ਅਸੀਂ ਤਾਂ ਗੱਲਾਂ ਨਹੀਂ ਕਵਾਂਗੇ ਕਿਉਂਕਿ ਅਸੀਂ ਇਹਨਾਂ ਤਰ੍ਹਾਂ ਨਾ ਤੇ ਬੇਵਕੂਫ ਨਲਾਇਕ ਤੇ ਅਨਪੜ੍ਹ ਹੈ ਨਾ ਜਾਹਿਲ ਹੈ। ਸਾਨੂੰ ਪਤਾ ਹੈ ਕਿ ਸਹਾਫੀ ਪੂਰੀ ਦੁਨੀਆ ਦੇ ਇੱਕ ਦੂਜੇ ਦੇ ਮੁਲਕ 'ਚ ਆਉਂਦੇ ਨੇ, ਸਿਆਸੀ ਪਾਰਟੀਆਂ ਹੋਣ ਜਾਂ ਹਕੂਮਤੀ ਨੁਮਾਇੰਦੇ ਹੋਣ, ਉਹਨਾਂ ਦੇ ਹਰ ਮੁਲਕ ਦੇ ਸਹਾਫੀ ਨਾਲ ਰਾਬਤੇ ਹੁੰਦੇ ਨੇ ਔਰ ਹੋਣੇ ਚਾਹੀਦੇ ਨੇ, ਇਹਦੇ 'ਚ ਕੋਈ ਮਾੜੀ ਗੱਲ ਨਹੀਂ। ਤੇ ਜੇ ਮੁਸਲਿਮ ਲੀਗ ਨਵਾਜ਼ ਵਾਲਿਆਂ ਦੇ ਬਰਖਾਦਤ ਦੇ ਨਾਲ ਜਾਂ ਕਿਸੇ ਵੀ ਸਹਾਫੀ ਹੋਰ ਦੇ ਨਾਲ ਰਾਬਤੇ ਨੇ ਤੇ ਅਸੀਂ ਇਹਨੂੰ ਮੁਲਕ ਦੁਸ਼ਮਣੀ ਨਹੀਂ ਆਖਾਂਗੇ, ਗੱਦਾਰੀ ਨਹੀਂ ਆਖਾਂਗੇ। ਲੇਕਿਨ ਇਹ ਏਡੇ ਕਿ ਬੇਸ਼ਰਮ ਨੇ ਕਿ ਅਗਲੀ ਵਾਰੀ ਵੀ ਆਪਣੀ ਵਾਰੀ ਤੇ ਇਹ ਹੀ ਕਰਨਗੇ ਕਿਉਂਕਿ ਇੱਕ ਤੇ ਪੜ੍ਹੇ ਲਿਖੇ ਨਹੀਂ ਤੇ ਦੂਜੇ ਰੱਜ ਕੇ ਬੇਈਮਾਨ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ हैं। बिलावल जरदारी साहब एक बारी खिताब फरमा रहे सन कि हमारे घर की औरतों को घसीट कर गिरफ्तार किया गया। उन्होंने आ ਜਿਹੜਾ घसीट ਨੂੰ ਨਾ ਬਹੁਤ ਜ਼ਿਆਦਾ ਘਸੀਟਿਆ ਤੇ ਤੁਹਾਨੂੰ ਪਤਾ ਹੀ ਕਿ ਬਿਲਾਵਲ ਸਾਹਿਬ ਨੂੰ ਵੈਸੇ ਵੀ ਘਸੀਟੀ ਮਾਰਨ ਦਾ ਬਹੁਤ ਜ਼ਿਆਦਾ ਚਾਹ, ਮਤਲਬ ਇਹ ਗੱਲਾਂ ਦੇ ਵਿੱਚ ਉਰਦੂ ਉਹਨਾਂ ਦੀ ਪਤਾ ਨਹੀਂ ਕਿਹੜਾ ਉਸਤਾਦ ਹੈ ਉਹਨਾਂ ਦਾ। ਛੋਟਾ ਬੱਚਾ ਜਿਹੜਾ ਹੈ ਨਾ, ਜਿਹਨੂੰ ਮਾਮਾ ਪਾਪਾ ਵੀ ਨਹੀਂ ਕਹਿਣਾ ਆਉਂਦਾ, ਉਹ ਵੀ ਉਰਦੂ ਜ਼ੁਬਾਨ, ਪੰਜਾਬੀ ਜ਼ੁਬਾਨ, ਜਿਹੜੀ ਵੀ ਜ਼ੁਬਾਨ ਆਖੋ ਉਹਨੂੰ, ਬਲਕਿ 2-3 ਜ਼ੁਬਾਨਾਂ ਵੀ ਪਹਿਲੇ 3-4-5 ਸਾਲਾਂ 'ਚ ਹੀ ਸਿੱਖ ਜਾਂਦਾ ਹੈ। ਇਹ ਚੰਗਾ ਹੁਣ ਤਾਂ ਸਾਡਾ ਬਜ਼ੁਰਗ ਹੋਣ ਵਾਲਾ ਹੋ ਗਿਆ ਭਰਾ ਮੇਰਾ, ਮਤਲਬ ਜਦੋਂ ਬੰਦਾ 35-36 ਨੂੰ ਟੱਪ ਜਾਂਦਾ ਬਜ਼ੁਰਗੀ ਵਾਲੇ ਪਾਸੇ ਨੂੰ ਹੀ ਤੁਰ ਪੈਂਦਾ ਤੇ ਹੁਣ ਤਾਂ ਬਜ਼ੁਰਗ ਹੋਣ ਵਾਲਾ ਹੋਇਆ, ਅਜੇ ਤੱਕ ਇਹਦੀ ਉਰਦੂ ਸਿੱਧੀ ਨਹੀਂ ਹੋਈ। ਮੈਨੂੰ ਨਹੀਂ ਪਤਾ ਵੀ ਇਹਨੂੰ ਸਾਈਕਲ ਵੀ ਚਲਾਉਣਾ ਆਉਂਦਾ ਕਿ ਨਹੀਂ ਆਉਂਦਾ, ਇਹ ਅਜੇ ਤੱਕ ਵਿੱਚ ਲੱਤ ਪਾ ਕੇ ਕੈਂਚੀ ਸਾਈਕਲ ਹੀ ਚਲਾਉਂਦਾ। ਇਹ ਮੇਰੇ ਇਲਮ ਤੋਂ ਬਾਹਰ ਹੈ, ਪਰ ਉਰਦੂ ਨਹੀਂ ਭਾ ਉਹਨਾਂ ਨੂੰ ਸਿੱਖਣੀ ਆਈ। ਲੇਕਿਨ ਇਹ ਅਸੀਂ ਨਾਲ ਤੁਹਾਨੂੰ ਵਿਖਾ ਹੀ ਦਿੱਤਾ ਵੀ ਇਹ ਜਿਹੜੇ ਆਂਦੇ ਸਨ ਵੀ ਸਾਡੀਆਂ ਔਰਤਾਂ ਨੂੰ ਘਸੀਟ ਕੇ ਇਹ ਵੀ ਜਨਾਬ ਤੁਹਾਡੀਆਂ ਹੀ ਔਰਤਾਂ ਨੇ, ਸਿੰਧ ਦੀਆਂ ਔਰਤਾਂ ਨੇ। ਚਲੋ ਪਾਕਿਸਤਾਨ ਸਾਰੀਆਂ ਨੂੰ ਅਗਰ ਤੁਸੀਂ ਆਪਣੀਆਂ ਔਰਤਾਂ ਨਹੀਂ ਮੰਨਣਾ ਤੇ ਇਹ ਕਰਾਚੀ ਸਿੰਧ ਜੇ ਤੇ ਉੱਥੋਂ ਦੀਆਂ ਔਰਤਾਂ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ। हमारे घर के औरतों को घसीट के गिरफ्तार करे, ये है आपका कंप्लीट जस्टिस। अच्छा जी, अगली खबर ਤੁਹਾਡੇ ਸਾਹਮਣੇ ਰੱਖਾਂਗੇ। ਤਕਰੀਬਨ ਇੱਕ ਬਹੁਤ ਵੱਡਾ ਕੰਮ ਹੋਇਆ ਜਿਹਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦੇਣਾ ਔਰ ਉਹ ਕੰਮ ਜਿਹੜਾ ਸਦਰ ਜ਼ਰਦਾਰੀ 2 ਦਫਾ ਸਦਰ ਹੋ ਗਿਆ। ਇਹ ਨਾਸਰ ਮਦਨੀ ਸਾਹਿਬ ਇੱਕ ਵਕੀਲ ਨੇ, ਆਪਣਾ ਵਕੀਲ ਨਹੀਂ, ਇੱਕ ਮੌਲਵੀ ਨਮਾ ਚੀਜ਼ ਨੇ, ਮੌਲਵੀ ਤਾਂ ਨਹੀਂ ਹੈਗੇ, ਸ਼ਤੂੰਗੜੇ ਜਿਹੇ ਹੀ ਨੇ ਬਹਰਲ, ਲੇਕਿਨ ਚਲੋ ਬਹਰਲ ਮੌਲਵੀ ਹੈ ਨੇ। ਤੇ ਇਹ ਜ਼ਰਾ ਥੋੜ੍ਹੇ ਜਿਹੇ ਡਿਜੀਟਲ ਜਿਹੇ ਮੌਲਵੀ ਨੇ, ਮੈਂ ਇਹੀ ਗੱਲ ਕਰਾਂਗਾ ਤੁਹਾਨੂੰ। ਤੇ ਇਹ ਜਿਹੜੇ ਮੌਲਵੀ ਸਾਹਿਬ ਨੇ, ਇਹਨਾਂ ਨੇ ਇਹ ਫਰਮਾਇਆ ਹੈ ਵੀ ਜ਼ਰਦਾਰੀ ਜਿਹੜਾ 2 ਵਾਰੀ ਸਦਰ ਹੋ ਗਿਆ ਪਰ ਬੁੱਢੀ ਦੇ ਕਾਤਲ ਨਹੀਂ ਲੱਭੇ। ਤੇ ਇਹਨਾਂ ਦੇ ਕੋਲੋਂ ਤੁਸੀਂ ਆਪਣੀਆਂ ਲੁੱਟੀਆਂ ਹੋਈਆਂ ਲੋਕਾਂ ਦੀ ਗੱਲ ਕਰਦੇ ਵੀ ਜਿਹੜੀਆਂ ਚੋਰੀਆਂ ਜਾਂ ਮੱਝਾਂ ਖੁੱਲ੍ਹ ਜਾਂਦੀਆਂ ਨੇ, ਚੋਰੀ ਹੋ ਜਾਂਦੀਆਂ ਨੇ, ਉਹ ਤੁਹਾਨੂੰ ਕਿੱਥੋਂ ਲੱਭਣੀਆਂ ਨੇ। ਇਹਨਾਂ ਦੇ ਕੋਲ ਤੇ ਆਪਣੀ ਬੁੱਢੀ ਦੇ ਕਾਤਲ ਨਹੀਂ ਲੱਭੇ ਗਏ। ਬਹਰਹਾਲ ਇਹ ਉਹਨਾਂ ਦਾ ਇੱਕ ਕੌਮੈਂਟ ਸੀ, ਅਸੀਂ ਸੋਚਿਆ ਵੀ ਤੁਹਾਡੇ ਸਾਹਮਣੇ ਰੱਖ ਦਈਏ। ਪਰ ਇਸ ਪਾਸੇ ਨੂੰ ਜ਼ਰਦਾਰੀ ਸਾਹਿਬ ਨੇ ਆਉਣਾ ਕਦੀ ਨਹੀਂ। ਉਹਨਾਂ ਨੂੰ ਪਤਾ ਵੀ ਗਿੱਲੇ ਥਾਂ ਪੈਰ ਨਹੀਂ ਰੱਖਣਾ। ਉਹਨਾਂ ਨੇ ਜਿਸ ਤਰੀਕੇ ਨਾਲ ਵੀ ਇਹ ਕੰਮ ਪਾਇਆ ਤੇ ਜਿਸ ਤਰੀਕੇ ਨਾਲ ਵੀ ਇਹ ਕੰਮ ਲੁਕਾਇਆ, ਮੇਰਾ ਖਿਆਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ। ਤੇ ਗਾਂ ਵੀ ਉਹਨਾਂ ਨੇ ਇਸ ਪਾਸੇ ਨਹੀਂ ਆਉਣਾ, ਭੁੱਟੋ ਦੇ ਕਾਤਲ ਲੱਭਦੇ ਫਿਰਨਾ। ਉਹਨਾਂ ਨੇ ਕਦੇ ਵੀ ਬੇਨਜ਼ੀਰ ਦੇ ਕਾਤਲ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ। ਅੱਛਾ ਜੀ, ਅਗਲੀ ਖਬਰ ਬੜੀ ਪਰੇਸ਼ਾਨ ਕੁਨ ਹੈ ਔਰ ਉਹ ਖਬਰ ਹੈ ਸਪੇਨ ਜਾਣ ਵਾਲੀ ਇੱਕ ਕਸ਼ਤੀ ਜਿਹੜੀ ਉਹ ਜਿਹਨੂੰ ਡਿੰਕੀ ਆਖਦੇ ਨੇ, ਉਹ ਲਾ ਕੇ ਜਿਹੜਾ ਜਾਂ ਡੰਕੀ ਜਾਂ ਡਿੰਕੀ ਜੋ ਵੀ ਉਹਨੂੰ ਆਂਦੇ ਨੇ, ਉਹਦੇ 'ਚ ਜਿਹੜੇ ਜਾਂਦੇ ਨੇ ਵਿਚਾਰੇ ਇਲੀਗਲ ਇਮੀਗਰੈਂਟ ਹੋਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਈਰਾਨ, ਤੁਰਕੀ, ਇਹੋ ਜਿਹੇ ਰਸਤਿਆਂ ਦੇ ਵਿੱਚੋਂ ਦੀ ਲੰਘ ਕੇ ਵਿਚਾਰੇ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ। ਉੱਥੇ 4 ਪਾਕਿਸਤਾਨੀ ਸਵਾਰ ਜਿਹੜੇ ਨੇ ਉਹ ਕਸ਼ਤੀ ਦੇ ਵਿੱਚ ਡੁੱਬ ਕੇ ਜਾਂ ਦਮ ਘੁੱਟ ਕੇ ਹਲਾਕ ਹੋ ਗਏ ਨੇ। ਔਰ ਜ਼ਿਆਦਾਤਰ ਕਸ਼ਤੀਆਂ ਦੇ ਵਿੱਚ ਜਿੱਥੇ 10 ਬੰਦੇ ਬਹਾਉਣ ਦਾ ਥਾਂ ਹੁੰਦਾ ਉੱਥੇ 50 ਬੰਦੇ ਬਹਾ ਦਿੰਦੇ ਨੇ, 40 ਬੰਦੇ ਬਹਾ ਦਿੰਦੇ ਨੇ। ਕਈ ਵਾਰੀ ਉਹ ਵਜ਼ਨ ਦੀ ਵਜ੍ਹਾ ਤੋਂ, ਓਵਰਲੋਡਿੰਗ ਦੀ ਵਜ੍ਹਾ ਤੋਂ, ਕਈ ਵਾਰੀ ਕਿਸੇ ਹੋਰ ਵਜ੍ਹਾ ਤੋਂ ਉਲਟ ਜਾਂਦੀਆਂ ਨੇ। ਪਹਿਲਾਂ ਵੀ ਚੇਤੇ ਕਰੋ ਕਿ ਚੰਦ ਮਹੀਨੇ ਪਹਿਲਾਂ ਹੀ ਉੱਥੇ ਪਾਕਿਸਤਾਨੀ ਸਮੁੰਦਰਾਂ ਦੇ ਵਿੱਚ ਹਲਾਕ ਹੋਏ ਸਨ। ਅੱਜ ਇਹ ਵਿਚਾਰੇ ਫੇਰ, ਇੱਕ ਇਹਨਾਂ ਦੇ ਵਿੱਚੋਂ ਮੇਰੇ ਖਿਆਲ ਵਜ਼ੀਰਾਬਾਦ ਦਾ ਜਵਾਨ ਸੀ, ਉਹਦੀ ਸ਼ਨਾਖਤ ਹੋ ਗਈ ਹੈ। 3 ਜਵਾਨਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ। ਮੈਂ ਤਾਂ ਜਵਾਨਾਂ ਨੂੰ ਇਹ ਆਖਾਂਗਾ ਕਿ ਮੈਨੂੰ ਪਤਾ ਉੱਥੇ ਹਾਲਾਤ ਮਾੜੇ ਨੇ, ਪਰ ਵੀਰ ਮੇਰੇ ਆ ਕਿਸੇ ਤਰੀਕੇ ਨਾਲ ਨਿਕਲਿਆ ਕਰੋ। ਰੁਪਈਏ ਵੀ ਭਰਦੇ ਜੇ, ਆਪਣੀ ਜਾਨ ਵੀ ਅਜ਼ਾਬ 'ਚ ਪਾਉਂਦੇ ਜੇ। ਮਾਂ ਪਿਓ ਨੂੰ ਵੀ ਸਮਝਾਵਾਂਗਾ ਵੀ ਬੱਚਿਆਂ ਨੂੰ ਸਮਝਾਓ ਤੇ ਕਿਉਂ ਮੌਤ ਦੇ ਮੂੰਹ ਦੇ ਵਿੱਚ ਇਹਨਾਂ ਨੂੰ ਘੱਲਦੇ ਜੇ। ਠੀਕ ਹੈ, ਉੱਥੇ ਹਾਲਾਤ ਬੜੇ ਮਾੜੇ ਨੇ ਪਾਕਿਸਤਾਨ, ਪਰ ਚਲੋ 2 ਵਕਤ ਦੀ ਜਿਹੋ ਜੀ ਰੁੱਖੀ ਸੁੱਖੀ ਲੱਭਣ ਡਈ ਉਹ ਖਾਈ ਜਾਓ ਉੱਥੇ, ਤੇ ਕੁਝ ਖਿਆਲ ਕਰੋ, ਕਿਸੇ ਤਰੀਕੇ ਨਾਲ ਬਾਹਰ ਆਓ, ਇਸ ਤਰੀਕੇ ਨਾਲ ਨਾ ਆਓ ਮੇਰਾ ਵੀਰ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਜਿਹੜੀ ਅਸੀਂ ਕਰਨੀ ਹੈ ਉਹ ਜ਼ਾਹਿਰ ਹੈ ਡੀ ਚੌਕ ਦੇ ਇhtਜਾਜ ਦੇ ਬਾਰੇ ਜ਼ਰੂਰ ਗੱਲ ਕਰਨੀ, ਕਿਉਂਕਿ ਮੈਂ ਅਸਲ ਦੇ ਵਿੱਚ ਉਹ ਖਬਰ ਰੋਜ਼ ਉਰਦੂ ਵੀਲੌਗ ਦੇ ਵਿੱਚ ਕਰਦਾ, ਇੱਥੇ ਕਵਰ ਨਹੀਂ ਕਰਦਾ। ਤੇ ਤੁਸੀਂ ਜ਼ਾਹਿਰ ਹੈ ਇੱਥੇ ਵੀ ਉਹ ਗੱਲ ਸੁਣਨਾ ਚਾਹੁੰਦੇ ਹੋ। ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਹੀ ਖਬਰ ਨੂੰ ਦੋਵਾਂ ਪਾਸੇ ਕਰਾਂ, ਰਿਪੀਟ ਹੋ ਜਾਂਦੀ ਹੈ ਤੇ ਤੁਹਾਡਾ ਵਕਤ ਜ਼ਾਇਆ ਹੁੰਦਾ। ਲੇਕਿਨ ਕਿਉਂਕਿ ਤੁਹਾਡੀ ਪੁਰਜ਼ੋਰ ਇਹਦੇ ਵਿੱਚ ਖੁਆਇਸ਼ ਹੈ ਤੇ ਮੈਂ ਇੱਥੇ ਵੀ ਰੱਖ ਦਿੰਦਾ।
ਬੈਰਿਸਟਰ ਗੌਰ ਸਾਹਿਬ ਨੇ ਕੱਲ ਰਾਤੀ ਇੱਕ ਵੀਡੀਓ ਪੈਗਾਮ ਦੇ ਤਹਿਤ ਦੱਸਿਆ ਕਿ ਅਸੀਂ ਉੱਥੇ ਜਿਹੜਾ ਇhtਜਾਜ ਮੁਲਤਵੀ ਕਰ ਛੱਡਿਆ। ਜ਼ਾਹਿਰ ਹੈ ਇਹ ਉਹਨਾਂ ਨੇ ਵੀਡੀਓ ਪੈਗਾਮ ਦੇਣ ਤੋਂ ਪਹਿਲਾਂ ਇਹ ਪੋਲੀਟੀਕਲ ਕਮੇਟੀ 'ਚ ਵੀ ਇਹ ਗੱਲ ਰੱਖੀ ਗਈ, ਉੱਥੇ ਮੈਂ ਵੀ ਮੌਜੂਦ ਸਾਂ, ਉੱਥੇ ਸਾਰਿਆਂ ਆਪਣੀ ਰਾਏ ਦਿੱਤੀ, ਮੈਂ ਵੀ ਆਪਣੀ ਰਾਏ ਦਿੱਤੀ। ਮੇਰੀ ਰਾਏ ਜ਼ਾਹਿਰ ਹੈ ਪ੍ਰੋਟੈਸਟ ਜਾਰੀ ਰੱਖਣ ਦੇ ਬਾਰੇ ਸੀ ਔਰ ਪ੍ਰੋਟੈਸਟ ਨੂੰ ਕਾਲ ਨਾ ਕਰਨ ਦੀ ਸੀ। ਮੈਂ ਆਪਣੀ ਜਿਹੜੀ ਜ਼ਾਤੀ ਰਾਏ ਦਿੱਤੀ ਉਹ ਤੁਹਾਨੂੰ ਦੱਸ ਸਕਦਾ, ਬਾਕੀ ਕਿਸੇ ਦੀ ਤਾਂ ਜ਼ਾਹਿਰ ਨਹੀਂ ਦੱਸ ਸਕਦਾ, ਉਹ ਤਾਂ ਇੱਕ ਕੌਨਫੀਡੈਂਸ਼ੀਅਲ ਗੱਲ ਹੈ, ਹਰ ਬੰਦਾ ਆਪਣੀ ਰਾਏ ਆਪਣੀ ਦੇਣ ਦਾ ਹੱਕ ਹੈ ਔਰ ਉਸ ਫੋਰਮ ਦੀ ਜਿਹੜੀ ਇੱਕ ਤੁਸੀਂ ਕਹੋ ਕਿ ਇੱਜ਼ਤ, ਰਿਸਪੈਕਟ, ਆਨਰ ਹੈ ਉਹਨੂੰ ਬਰਕਰਾਰ ਰੱਖਣਾ ਚਾਹੀਦਾ। ਮੇਰੀ ਰਾਏ ਇਹ ਸੀ ਕਿ ਇਹ ਇhtਜਾਜ ਜਾਰੀ ਰੱਖਣਾ ਚਾਹੀਦਾ, ਕਿਉਂਕਿ ਮੇਰੀ ਅੰਡਰਸਟੈਂਡਿੰਗ ਜਿੰਨਾ ਕਿ ਮੈਂ ਇਮਰਾਨ ਖਾਨ ਸਾਹਿਬ ਨੂੰ ਜਾਣਦਾ ਵੀ ਉਹਨਾਂ ਨੇ ਆਪਣੀ ਐਕਸੈਸ ਦੇ ਬਾਰੇ ਫਿਕਰ ਨਹੀਂ ਸੀ ਕਰਨਾ, ਉਹਨਾਂ ਨੂੰ ਇਹਦੇ ਨਾਲ ਪਰਵਾਹ ਨਹੀਂ ਸੀ ਹੋਣੀ ਕਿ ਉਹਨਾਂ ਨੂੰ ਐਕਸੈਸ ਹੈਗੀ ਹੈ ਕਿ ਨਹੀਂ। ਉਹਨਾਂ ਨੇ ਆਖਣਾ ਸੀ ਕਿ ਇhtਜਾਜ ਕਰੋ, ਪਾਕਿਸਤਾਨ ਦੀ ਜਿਹੜੀ ਇਹਨਾਂ ਨੇ ਬੇੜਾ ਗਰਕ ਕਰ ਛੱਡਿਆ ਉਹ 15 ਤਾਰੀਖ ਨੂੰ ਪੂਰੀ ਦੁਨੀਆ ਨੂੰ ਦੱਸੋ, ਸਪੈਸ਼ਲੀ ਜਦੋਂ SCO ਇੱਥੇ ਆਈ ਹੈ ਕਿ ਜਨਾਬ ਇਹ ਪਾਕਿਸਤਾਨ ਦੇ ਨਾਲ ਕਰ ਕੀ ਰਹੇ ਨੇ, ਹਿਊਮਨ ਰਾਈਟਸ ਦੇ ਨਾਲ, ਇਹ ਅਦਾਲਤਾਂ ਦੇ ਨਾਲ, ਜੱਜਾਂ ਦੇ ਨਾਲ, ਆਈਨੀ ਤਰਮੀਮ ਦੇ ਨਾਲ। ਇੱਕ ਪਾਸੇ ਇਹ ਕਹਿ ਰਹੇ ਨੇ ਕਿ SCO ਹੋ ਰਹੀ ਮੁਲਕ ਦਾ ਵਕਾਰ ਹੈ ਅਤੇ ਦੂਜੇ ਪਾਸੇ F7 ਦੇ ਵਿੱਚ MNA ਦੇ ਘਰਾਂ ਦੇ ਉੱਤੇ ਛਾਪੇ ਮਾਰ ਰਹੇ ਨੇ, ਸੈਨੇਟਰਸ ਨੂੰ ਅਗਵਾ ਕਰ ਰਹੇ ਨੇ, ਵਰਕਰਸ ਨੂੰ ਜਿਹੜਾ ਉਹ ਤਸ਼ੱਦਦ ਕਰ ਰਹੇ ਨੇ। ਉੱਥੇ ਲਾਹੌਰ ਵੇਖੋ ਸਟੂਡੈਂਟਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦਾ ਖੂਨ ਕੱਢ ਛੱਡਿਆ, ਇੱਕ ਉਹ ਜਿਹੜਾ ਉੱਥੇ ਵਾਕਿਆ ਹੋਇਆ। ਬਹਰਹਾਲ ਇਹ ਤਮਾਮ ਚੀਜ਼ ਜਿਹੜੀ ਉਹਦੇ ਤੇ ਮੈਂ ਆਪਣੀ ਰਾਏ ਜ਼ਾਹਿਰ ਹੈ ਦਿੱਤੀ ਕਿ ਇhtਜਾਜ ਹੋਣਾ ਚਾਹੀਦਾ, ਲੇਕਿਨ ਫਿਰ ਜਦੋਂ ਤੁਸੀਂ ਕਿਸੇ ਵੀ ਕਮੇਟੀ ਦਾ, ਕਿਸੇ ਵੀ ਡਿਸਪਲਿਨ ਦਾ ਹਿੱਸਾ ਹੁੰਦੇ ਹੋ, ਉਹਦੀ ਫਿਰ ਜਿਹੜੀ ਉੱਥੇ ਜਮਹੂਰੀਅਤ ਹੈ, ਲਾਰਜਰ ਜਿਹੜੀ ਰਾਏ ਹੁੰਦੀ ਉੱਤੇ ਤੁਹਾਨੂੰ ਸਿਰਨਗੂ ਰੱਖਣਾ ਪੈਂਦਾ। ਜਾਂ ਤੁਸੀਂ ਤੁਹਾਡੇ ਕੋਲ ਦੋ ਹੀ ਚੁਆਇਸਾਂ ਨੇ, ਜਾਂ ਫੋਰਮ ਛੱਡ ਕੇ ਤੇ ਪਾਸੇ ਤੇ ਹੋ ਜਾਓ, ਤੇ ਜਾਂ ਤੁਸੀਂ ਉਸ ਫੋਰਮ ਤੇ ਅਗਰ ਮੌਜੂਦ ਰਹੋ ਤੇ ਫਿਰ ਫੋਰਮ ਦਾ ਜਿਹੜਾ ਮੁਤਫਿਕਾ ਫੈਸਲਾ ਉਹ ਤੁਹਾਨੂੰ ਮੰਨਣਾ ਪੈਂਦਾ। ਮੇਰੀ ਜਿਹੜੀ ਰਾਏ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ, ਇਮਰਾਨ ਖਾਨ ਸਾਹਿਬ ਦੇ ਸਾਹਮਣੇ ਵੀ ਰੱਖਾਂਗਾ ਕੱਲ੍ਹ ਨੂੰ ਔਰ ਤੁਹਾਡੇ ਸਾਹਮਣੇ ਵੀ ਮੈਂ ਰੱਖੀ ਹੈ, ਲੇਕਿਨ ਕਮੇਟੀ ਦਾ ਜੋ ਫੈਸਲਾ ਹੈ ਉਹ ਤੁਹਾਡੇ ਤੱਕ ਅੱਪੜ ਗਿਆ। ਇਹ ਹੁਣ ਜੀ ਇhtਜਾਜ ਦੇ ਬਾਰੇ ਇਹ ਸਿਚੁਏਸ਼ਨ। ਅੱਛਾ ਜੀ, ਅੱਗੇ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਲਾਹੌਰ ਦੇ ਵਿੱਚ ਇੱਕ ਵਾਕਿਆ ਹੋਇਆ। ਉਹ ਹੁਣ ਪੁਲਿਸ ਇਹ ਆਂਦੀ ਹੈ ਕਿ ਉਹ ਬਰੀਕ ਬਾਨੋ ਆਖ ਦਿੱਤਾ ਸ਼ਹਿਰ ਬਾਨੋ, ਸ਼ੇਰ ਬਾਨੋ ਕਿ ਸ਼ਹਿਰ ਬਾਨੋ ਮੈਨੂੰ ਨਹੀਂ ਚੇਤਾ। ਉਹ ਜਿਹੜੀ ASP ਸਾਹਿਬਾਂ ਨੇ, ਮੈਂ ਤਾਂ ਉਹਨਾਂ ਨੂੰ ਬਰੀਕ ਬਾਨੋ ਹੀ ਆਨਾ। ਉਹ ਹਾਲ ਹੀ 'ਚ ਕਿਤੇ ਬਾਹਰ ਆਪਣਾ ਛੁੱਟੀਆਂ ਤੇ ਵੀ ਗਈ ਸੀ। ਇਹ ਬਹਰਹਾਲ ਜਿਹੜਾ ਲਾਹੌਰ ਦੇ ਵਿੱਚ ਮਾਮਲਾ ਇਹਦੇ ਤੇ ਪੁਲਿਸ ਦਾ ਆਖਣਾ ਇਹੀ ਹੈ ਕਿ ਇਹਦੇ ਕੋਈ ਸਬੂਤ ਸਾਡੇ ਕੋਲ ਨਹੀਂ ਹੈ, ਕੋਈ ਸ਼ਵਾਇਦ ਨਹੀਂ ਹੈ, ਇਹ ਮਿਸ ਇਨਫੋਰਮੇਸ਼ਨ ਹੈ। ਬਹਰਹਾਲ ਅਸੀਂ ਵੀ ਇਹੀ ਆਖਾਂਗੇ ਕਿ ਜੇ ਮਿਸ ਇਨਫੋਰਮੇਸ਼ਨ ਹੈ ਤੇ ਫਿਰ ਐਵੇਂ ਹੀ ਗੰਦਿਆਂ ਨਾ ਕਰੋ ਤਾਲੀਮੀ ਅਦਾਰਿਆਂ ਨੂੰ, ਤੇ ਜੇ ਮਿਸ ਇਨਫੋਰਮੇਸ਼ਨ ਨਹੀਂ ਹੈ ਤੇ ਫਿਰ ਇਹਦੇ ਖਿਲਾਫ ਕਾਰਵਾਈ ਕਰੋ। ਇਹਦੀ ਬਹਰਹਾਲ ਭਰਪੂਰ ਕਿਸਮ ਦੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਜਿਹੜੇ ਉੱਥੇ ਬੱਚੀਆਂ ਤੇ ਬੱਚੇ ਨੇ ਉਹਨਾਂ ਦਾ ਮੁਤਮਈਨ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਬੱਚੀਆਂ ਨੂੰ ਸੁਣਨਾ ਚਾਹੀਦਾ ਔਰ ਜਿਸ ਤਰ੍ਹਾਂ ਪੁਲਿਸ ਉਹਨਾਂ ਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆ ਰਹੀ ਸੀ ਉਹ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਭਰਪੂਰ ਤਰੀਕੇ ਨਾਲ ਸੁਣਨਾ ਚਾਹੀਦਾ, ਉਹਨਾਂ ਦੀ ਗੱਲਬਾਤ, ਉਹਨਾਂ ਨੂੰ ਮੁਤਮਈਨ ਕਰਨਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਜਿਹੜਾ ਉਹ ਮੁਤਮਈਨ ਜ਼ਰੂਰ ਕਰਨਾ ਚਾਹੀਦਾ। ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਗਵਰਨਰ ਪੰਜਾਬ ਤੇ ਬਾਜੀ ਮਰੀਮ ਆਮਣੇ ਸਾਹਮਣੇ ਨੇ। ਗਵਰਨਰ ਪੰਜਾਬ ਨੇ ਆਖਿਆ ਵੀ ਇਹ ਜਿਹੜਾ ਠੇਕਿਆਂ ਦੇ ਉੱਤੇ ਸਕੂਲ ਦੇ ਛੜੇ ਨੇ ਇਹ ਬਈ ਬੰਦ ਕਰੋ, ਇਹ ਤੇ ਨਵਾਂ ਹੀ ਕਰਪਸ਼ਨ ਦਾ ਗੜ੍ਹ ਖੋਲ੍ਹ ਦਿੱਤਾ ਹੈ। ਤੇ ਅੱਗੋਂ ਅਜ਼ਮਾ ਬੁਖਾਰੀ ਸਾਹਿਬਾਂ ਨੇ ਕਿਹਾ ਵੀ ਇਹ ਜਿਹੜੇ ਠੇਕੇ ਤੇ ਸਕੂਲ ਦਿੱਤੇ ਨੇ ਇਹ ਤੁਹਾਡਾ ਇਹਦੇ ਨਾਲ ਕੀ ਲੈਣ ਦੇਣ। ਹਰ ਚੀਜ਼ ਦੇ ਵਿੱਚ ਲੱਤ ਨਾ ਅੜਾਇਆ ਕਰੋ, ਉਹਨਾਂ ਟੰਗ ਆਖਿਆ। ਉਹਨਾਂ ਕਿਹਾ ਹਰ ਚੀਜ਼ ਦੇ ਵਿੱਚ ਆਪਣੀ ਟਾਂਗ ਮਤ ਅੜਾਇਆ ਕਰੇ ਤੇ ਹਰ ਚੀਜ਼ ਦੇ ਵਿੱਚ ਲੱਤ ਮਤ ਅੜਾਓ, ਪਰ ਨਾ ਲੱਤ ਭੰਨ ਦਿਆਂਗੇ। ਤੇ ਉਹ ਲੱਤ ਭੰਨਣ ਵਾਲੀ ਗੱਲ ਮੈਂ ਕੀਤੀ, ਉਹਨਾਂ ਨਹੀਂ ਕੀਤੀ। ਪਰ ਉਹਨਾਂ ਕਿਹਾ ਜੀ ਹਰ ਸ਼ੈ ਦੇ ਵਿੱਚ ਆਪਣੀ ਲੱਤ ਨਾ ਅੜਾਇਆ ਕਰੋ, ਜਿਹੜਾ ਤੁਹਾਡਾ ਕੰਮ ਹੈ ਚੁੱਪ ਕਰਕੇ ਉਹ ਕਰੋ। ਚੀਫ ਮਿਨਿਸਟਰ ਨੂੰ ਸਾਰਾ ਪਤਾ ਹੈ ਵੀ ਉਹਨੇ ਕੀ ਕਰਨਾ। ਤੇ ਇਹ ਇੱਕ ਨਵਾਂ ਮੇਰਾ ਮਤਲਬ ਗਵਰਨਰ ਸਾਹਿਬ ਵੀ ਆਪਣੀ ਐਵੇਂ ਖੜਕਾਉਂਦੀ ਕਰਵਾਉਂਦੇ ਰਹਿੰਦੇ ਨੇ ਵੀ ਜਦੋਂ ਤੁਹਾਨੂੰ ਪਤਾ ਹੈ ਤੁਹਾਡਾ ਇੰਨਾ ਭਾਰ ਨਹੀਂ, ਤੁਸੀਂ ਨਮਾਇਸ਼ੀ ਰੋਲ 'ਚੋ ਤੇ ਚੁੱਪ ਰਹੋ ਭਰਾ ਮੇਰੇ, ਕਿਉਂ ਕੰਨ ਲਾਲ ਕਰਵਾਉਂਦੇ ਹੋ ਆਪਣੇ। ਬਹਰਹਾਲ ਜੀ ਇੱਥੋਂ ਮੈਨੂੰ ਹੁਣ ਦਿਓ ਇਜਾਜ਼ਤ ਤੇ ਰੱਬ ਰੱਖਾ।